ਜਦੋਂ ਵੀ ਕਿਤੇ ਹਿਊਮਨ ਰਾਈਟਸ ਦੀ ਗੱਲ ਆਏਗੀ ਜਸਟਿਸ ਬੈਂਸ ਸਾਹਮਣੇ ਖੜੇ ਹੋ ਜਾਣਗੇ, ਮਾਨਸਿਕ ਤੌਰ ਦੇ ਉੱਤੇ, ਜਿਸਮਾਨੀ ਤੌਰ ਦੇ ਉੱਤੇ, ਇਮੈਜੀਨੇਸ਼ਨ ਦੇ ਵਿੱਚ। ਸਟੇਟ ਆ ਜਿਹੜੀ ਉਹ ਅੱਜ ਦੇ ਟਾਈਮ ਦੇ ਵਿੱਚ ਮਾਡਰਨ ਟਾਈਮ 'ਚ ਗੋਡਿਸ ਹੈ, ਤੇ ਗੋਡਿਸ ਨੂੰ ਜਦੋਂ ਤੁਸੀਂ ਟੱਚ ਕਰੋਗੇ, ਗੋਡਿਸ ਨੂੰ ਜਦੋਂ ਤੁਸੀਂ ਕੋਈ ਉਸ ਦੇ ਉੱਤੇ ਕੁਐਸਚਨ ਕਰੋਗੇ ਤਾਂ ਕੁਦਰਤੀ ਤੌਰ ਦੇ ਉੱਤੇ ਉਸ ਦਾ ਖਮਿਆਜ਼ਾ ਤੁਹਾਨੂੰ ਭੁਗਤਣ ਲਈ ਤਿਆਰ ਹੋਣਾ। ਜਸਟਿਸ ਬੈਂਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜਿਹੜੀ ਸਟੇਟ ਮਾਡਰਨ ਸਟੇਟ ਆ ਉਹ ਕਰੂਲਿਸਟ ਹੈ, ਉਹ ਰੁਥਲੈਸ ਹੈ, ਉਹ ਬਰੂਟਲ ਹੈ, ਉਸ ਦੇ ਵਿੱਚ ਕੋਈ ਰਹਿਮ ਹੈ ਹੀ ਨਹੀਂ। ਜਦੋਂ ਭਾਰਤ ਮਾਤਾ ਬਣ ਗਈ ਤਾਂ ਤੁਸੀਂ ਉਸ ਨੂੰ ਨਾ ਤਾਂ ਕੋਈ ਮੂੰਹ ਚੋਂ ਲਫ਼ਜ਼ ਇਸ ਕਿਸਮ ਦਾ ਕੱਢ ਸਕਦੇ ਹੋ ਜਿਹੜਾ ਉਹਦੀ ਤੋਹੀਨ ਦੇ ਖਿਲਾਫ ਹੋਵੇ। ਆਬਜੈਕਸ਼ਨ ਕਰਨਾ ਤਾਂ ਬਹੁਤ ਵੱਡੀ ਗੱਲ ਹੈ ਨਾ, ਇਹ ਕਹਿਣਾ ਬਹੁਤ ਵੱਡੀ ਗੱਲ ਹੈ। ਤਾਂ ਭਾਰਤ ਮਾਤਾ ਦੇ ਲਈ ਕਿੰਨੀਆਂ ਬਲੀਆਂ ਦਿੱਤੀਆਂ ਜਾ ਸਕਦੀਆਂ। ਜਿਤਨੀ ਦੇਰ ਇਸ ਸਟੇਟ ਦਾ ਸਟ੍ਰੈਂਗਲ ਹੋਲਡ ਆ ਜਿਹੜਾ ਉਹ ਨਹੀਂ ਤੋੜਿਆ ਜਾਏਗਾ, ਉਨੀ ਦੇਰ ਤੱਕ ਇੱਕ ਚੰਗਾ ਸੱਚਾ ਸੁੱਚਾ ਮਨੁੱਖ ਇਸ ਮੁਲਕ ਦੇ ਇਸ ਸਿਸਟਮ 'ਚ ਰਹਿ ਹੀ ਨਹੀਂ ਸਕਦਾ। ਮੈਂ ਕਿਹਾ ਖਾਲਿਸਤਾਨ ਨਹੀਂ, ਖਾਲਿਸਤਾਨ ਦੀ ਤਾਂ ਇੱਕ ਸਟੇਟ ਹੋ ਗਈ ਖਾਲਿਸਤਾਨ। ਸਿੱਖ ਨੇਸ਼ਨ ਕਿਸੇ ਮੌਕੇ ਵੀ ਗੁਰੂ ਸਿੱਖ ਨੇਸ਼ਨ ਦੇ ਖਿਲਾਫ। ਸਤਿਕਾਰਯੋਗ ਸੱਜਣੋ ਤੇ ਬੀਬੀਓ, ਮੇਰੇ ਤੋਂ ਪਹਿਲਾਂ ਬਹੁਤ ਹੀ ਸੂਝਵਾਨ ਸਿਆਣੇ ਵਿਦਵਾਨ ਸਪੀਕਰ ਬੋਲ ਚੁੱਕੇ ਆ, ਉਹਨਾਂ ਤੋਂ ਬਾਅਦ ਬੋਲਣਾ ਬੜਾ ਔਖਾ ਹੁੰਦਾ। ਪਰ ਇੱਕ ਸਾਈਕੋਲੋਜਿਸਟ ਦੀ ਬੜੀ ਵੱਡੀ ਸਟੇਟਮੈਂਟ ਆ ਵੀ ਕੋਈ ਵੀ ਬੰਦਾ ਕੰਟੀਨਿਊਸਲੀ 17 ਮਿੰਟ ਤੋਂ ਬਾਅਦ ਸੁਣ ਨਹੀਂ ਸਕਦਾ ਕੋਈ ਚੀਜ਼। ਮੈਨੂੰ ਤੁਹਾਡੇ ਤੇ ਵੀ ਤਰਸ ਆ ਰਿਹਾ, ਮੈਨੂੰ ਆਪਣੇ ਆਪ ਤੇ ਵੀ ਤਰਸ ਆ ਰਿਹਾ। ਕਾਫੀ ਲੰਬਾ ਅਰਸਾ ਹੋ ਗਿਆ ਤੁਹਾਨੂੰ ਸੁਣਦਿਆਂ ਨੂੰ, ਪਰ ਮੈਂ ਵੀ ਕੋਈ ਗੱਲ ਜ਼ਰੂਰ ਕਹੂੰਗਾ। ਜਸਟਿਸ ਬੈਂਸ ਨੂੰ ਅਸੈਸ ਕਰਨਾ ਹੋਵੇ, ਸਮਰਾਈਜ਼ ਕਰਨੀ ਹੋਵੇ ਉਹਦੀ ਪਰਸਨੈਲਿਟੀ, ਮੈਂ ਕਹੂੰਗਾ ਜਸਟਿਸ ਬੈਂਸ ਸਾਹਿਬ ਸਿਨੋਨਿਮਸ ਆ ਹਿਊਮਨ ਰਾਈਟਸ ਦੁਨੀਆ ਦੇ ਜਿੱਥੇ ਵੀ ਵਾਇਲੇਸ਼ਨ ਹੁੰਦੀ ਹੈ ਉਹਨਾਂ ਦੇ ਲਈ ਫਾਈਟ ਕਰਨ ਲਈ। ਕਿ ਪੰਜਾਬ ਦੇ ਵਿੱਚ ਕੋਈ ਗੱਲ ਕਿਤੇ ਕੀਤੀ ਜਾਂਦੀ ਆ, ਚਾਹੇ ਲਿਖਤੀ ਰੂਪ 'ਚ ਕੀਤੀ ਜਾਵੇ, ਚਾਹੇ ਬੋਲ ਕੇ ਕੀਤੀ ਜਾਵੇ, ਜਦੋਂ ਵੀ ਕਿਤੇ ਹਿਊਮਨ ਰਾਈਟਸ ਦੀ ਗੱਲ ਆਏਗੀ ਜਸਟਿਸ ਬੈਂਸ ਸਾਹਮਣੇ ਖੜੇ ਹੋ ਜਾਣਗੇ, ਮਾਨਸਿਕ ਤੌਰ ਦੇ ਉੱਤੇ, ਜਿਸਮਾਨੀ ਤੌਰ ਦੇ ਉੱਤੇ, ਇਮੈਜੀਨੇਸ਼ਨ ਦੇ ਵਿੱਚ। ਉਹਨਾਂ ਦਾ ਇਤਨੀ ਬੜੀ ਕੰਟਰੀਬਿਊਸ਼ਨ ਆ, ਇਤਨਾ ਬੜਾ ਉਹਨਾਂ ਦਾ ਇੰਪੋਰਟੈਂਟ ਰੋਲ ਹੈ ਜਿਸ ਨੂੰ ਤੁਸੀਂ ਮਤਲਬ ਲਫ਼ਜ਼ਾਂ 'ਚ ਨਹੀਂ ਕਹਿ ਸਕਦੇ। ਇੱਥੇ ਮੈਂ ਆਇਆ ਹੋਵਾਂ ਸੋਚ ਕੇ ਵੀ ਜਸਟਿਸ ਬੈਂਸ ਸਾਹਿਬ ਬਾਰੇ ਆਹ ਗੱਲਾਂ ਕਰਨੀਆਂ, ਉਹਨਾਂ ਦੀ ਆਹ ਸਿਫਤ ਕਰਨੀ ਆ, ਉਹਨਾਂ ਦੀ ਆਹ ਕੰਟਰੀਬਿਊਸ਼ਨ ਦੱਸਣੀ ਆ। ਮੈਂ ਦੱਸਦਾ ਤੁਰਿਆ ਜਾਵਾਂਗਾ, ਕਾਫੀ ਟਾਈਮ ਹੋਰ ਲਾ ਦਾਂਗਾ ਤੁਹਾਡੇ ਲਈ, ਲੇਕਿਨ ਜਦੋਂ ਘਰੇ ਪਹੁੰਚੂੰਗਾ ਮੈਂ ਕਹੂੰਗਾ ਬਹੁਤ ਸਾਰੀਆਂ ਚੀਜ਼ਾਂ ਰਹਿ ਗਈਆਂ ਗੁਰਦਰਸ਼ਨ ਸਿੰਘ ਤੇ ਤੋਂ, ਬਹੁਤ ਵੱਡੀਆਂ ਚੀਜ਼ਾਂ ਕਹਿਣੀਆਂ ਸੀ ਜਸਟਿਸ ਬੈਂਸ ਸਾਹਿਬ ਦੇ ਉੱਤੇ ਔਰ ਉਹਨਾਂ ਦੀ ਕੰਟਰੀਬਿਊਸ਼ਨ ਦੇ ਉੱਤੇ, ਉਹ ਤੂੰ ਕਹਿ ਨਹੀਂ ਸਕਿਆ। ਤੋ ਮੇਰਾ ਖਿਆਲ ਆ ਜਸਟਿਸ ਬੈਂਸ ਇੱਕ ਇਸ ਕਿਸਮ ਦਾ ਇਨਸਾਨ ਸੀ ਜਿਸ ਦੇ ਵਿੱਚ ਬਹੁਤ ਬੜੀਆਂ ਯੂਨੀਕ ਮਤਲਬ ਕੁਆਲਿਟੀਜ਼ ਆਫ ਮਾਈਂਡ, ਕੁਆਲਿਟੀਜ਼ ਆਫ ਹਾਰਟ ਸੀਗੀ। ਮੇਰਾ ਤਾਂ ਇਹਨਾਂ ਨਾਲ ਵੈਸੇ ਵੀ ਇੱਕ ਰਿਸ਼ਤਾ ਹੈਗਾ। ਉਹ ਕੀ ਰਿਸ਼ਤਾ ਉਹ ਮੈਂ ਦੱਸ ਦਿਆਂ, ਇਹ ਨਾ ਸਮਝਣਾ ਵੀ ਮੇਰਾ ਉਸ ਕਰਕੇ ਸੌਫਟ ਕਾਰਨਰ ਆ ਜਸਟਿਸ ਬੈਂਸ ਲਈ ਆ, ਆਪਣੇ ਰਾਜਵਿੰਦਰ ਲਈ। ਮੇਰੇ ਨਾਨਕੇ ਇਹਨਾਂ ਦੇ ਘਰ 'ਚ ਹੋਏ, ਮੇਰੀ ਪੈਦਾਇਸ਼ ਵੀ ਉੱਥੇ ਹੋਈ ਆ, ਔਰ ਮੇਰੇ ਪਾਸਪੋਰਟ ਦੇ ਉੱਤੇ ਵੀ ਮੇਰੀ ਪਲੇਸ ਆਫ ਬਰਥ ਦੇ ਉੱਤੇ ਮਾਲਪੁਰੀ ਲਿਖਿਆ ਹੋਇਆ। ਉਹ ਇੱਕ ਮਤਲਬ ਛੋਟਾ ਜਿਹਾ ਪਿੰਡ, ਔਰ ਉਸ ਪਿੰਡ ਦੇ ਵਿੱਚੋਂ ਉੱਠ ਕੇ ਮਤਲਬ ਰਿਮਾਰਕੇਬਲ ਥੀ। ਇਹਨਾਂ ਦੇ ਸਾਰੇ ਪਰਿਵਾਰ, ਯਸ਼ਦੀਪ ਇਹਨਾਂ ਦੇ ਚਾਚਾ ਜੀ ਸੀ ਤੁਹਾਡੇ, he got first class first in MA English in those times, ਔਰ ਪੜ੍ਹੇ ਕਿੱਥੇ? ਮਾਲਪੁਰ ਦੇ ਸਕੂਲ ਦੇ ਵਿੱਚ ਤੇ ਮਾਲਪੁਰ ਦੇ ਕਾਲਜ ਦੇ ਵਿੱਚ। ਇਹਨਾਂ ਦਾ ਕੁਛ DNA ਹੈ ਸਰ, ਮੈਂ ਸਮਝਦਾ। ਇਸ ਤਰ੍ਹਾਂ ਹੀ ਰਾਜਵਿੰਦਰ ਦਾ ਹੈ, ਮਤਲਬ ਇਸ ਕਿਸਮ ਦਾ DNA ਹੈ ਵੀ ਜਿੱਥੇ ਵੀ ਕੋਈ ਆਦਮੀ ਸੰਕਟ ਦੇ ਵਿੱਚ ਆ, ਦੁੱਖ ਦੇ ਵਿੱਚ ਆ, ਤਕਲੀਫ ਦੇ ਵਿੱਚ ਆ, ਮੁਸੀਬਤ ਦੇ ਵਿੱਚ ਆ, go and help him, go and support him, if not physically at least orally। तो मतलब जस्टिस बैंस मैं समझदा एक इंस्टीट्यूशन सीगे और इतनी
ਕਮਾਲ ਦੀ ਹਿਊਮਿਲਿਟੀ ਉਸ ਬੰਦੇ ਦੇ ਵਿੱਚ ਸੀ, ਜਿਹੜੀ ਕਹਿਣੀ ਤੇ ਡਿਸਕ੍ਰਾਈਬ ਕਰਨੀ ਬਹੁਤ ਮੁਸ਼ਕਿਲ ਹੈ। ਔਰ ਦੇਖੋ ਹੁਣ ਮੈਂ ਥੋੜੀ ਜਿਹੀ ਹੋਰ ਵੀ ਗੱਲ ਕਰਨੀ ਚਾਹੁੰਦਾ ਉਸ ਤੋਂ ਹਟ ਕੇ। ਇੱਥੇ ਸਟੇਟ ਦੀ ਗੱਲ ਕੀਤੀ ਗਈ ਹੈ, ਨੈਸ਼ਨਲਿਜ਼ਮ ਦੀ ਗੱਲ ਕੀਤੀ ਗਈ ਹੈ। ਸਟੇਟ ਆ ਜਿਹੜੀ ਉਹ ਅੱਜ ਦੇ ਟਾਈਮ ਦੇ ਵਿੱਚ ਮਾਡਰਨ ਟਾਈਮ 'ਚ ਗੋਡੈਸ ਹੈ, ਤੇ ਗੋਡੈਸ ਨੂੰ ਜਦੋਂ ਤੁਸੀਂ ਟੱਚ ਕਰੋਗੇ, ਗੋਡੈਸ ਨੂੰ ਜਦੋਂ ਤੁਸੀਂ ਕੋਈ ਉਸ ਦੇ ਉੱਤੇ ਕੁਐਸਚਨ ਕਰੋਗੇ, ਤਾਂ ਕੁਦਰਤੀ ਤੌਰ ਦੇ ਉੱਤੇ ਉਸ ਦਾ ਖਮਿਆਜ਼ਾ ਤੁਹਾਨੂੰ ਭੁਗਤਣ ਲਈ ਤਿਆਰ ਹੋਣਾ ਪਊ। ਜਸਟਿਸ ਬੈਂਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਜਿਹੜੀ ਸਟੇਟ ਮਾਡਰਨ ਸਟੇਟ ਆ ਉਹ ਕਰੂਲੈਸਟ ਹੈਗੀ, ਉਹ ਰੁਥਲੈਸ ਹੈ, ਉਹ ਬਰੂਟਲ ਹੈ, ਉਸ ਦੇ ਵਿੱਚ ਕੋਈ ਰਹਿਮ ਹੈ ਹੀ ਨਹੀਂ, ਹੋ ਹੀ ਨਹੀਂ ਸਕਦਾ। ਅੱਜ ਜਿਹੜਾ ਇਹ ਮੁਲਕ ਹੈ ਤੁਹਾਡਾ, ਭਾਰਤ ਮਾਤਾ, ਜਦੋਂ ਭਾਰਤ ਮਾਤਾ ਬਣ ਗਈ ਤਾਂ ਤੁਸੀਂ ਉਸ ਨੂੰ ਨਾ ਤਾਂ ਕੋਈ ਮੂੰਹ ਚੋਂ ਲਫ਼ਜ਼ ਇਸ ਕਿਸਮ ਦਾ ਕੱਢ ਸਕਦੇ ਹੋ ਜਿਹੜਾ ਉਹਦੀ ਤੋਹੀਨ ਦੇ ਖਿਲਾਫ ਹੋਵੇ। ਆਬਜੈਕਸ਼ਨ ਕਰਨਾ ਤਾਂ ਬਹੁਤ ਵੱਡੀ ਗੱਲ ਹੈ ਨਾ, ਇਹ ਕਹਿਣਾ ਬਹੁਤ ਵੱਡੀ ਗੱਲ ਹੈ। ਤਾਂ ਭਾਰਤ ਮਾਤਾ ਦੇ ਲਈ ਕਿੰਨੀਆਂ ਬਲੀਆਂ ਦਿੱਤੀਆਂ ਜਾ ਸਕਦੀਆਂ, ਕਿੰਨੇ ਲੋਕਾਂ ਨੂੰ ਸ਼ਹੀਦ ਕੀਤਾ ਜਾ ਸਕਦਾ, ਕਿੰਨੇ ਲੋਕਾਂ ਨੂੰ ਜੇਲ੍ਹਾਂ 'ਚ ਸਿੱਟਿਆ ਜਾ ਸਕਦਾ, ਕੋਈ ਮਾੜੀ ਗੱਲ ਨਹੀਂ। ਉਸ ਦੇ ਉੱਤੇ ਜਦੋਂ ਤੁਸੀਂ ਭਾਰਤ ਮਾਤਾ ਨੂੰ ਪ੍ਰੋਟੈਕਟ ਕਰ ਰਹੇ ਹੋ, ਉਸ ਨੂੰ ਤੁਸੀਂ ਡਿਫੈਂਡ ਕਰ ਰਹੇ ਹੋ, ਉਸ ਨੂੰ ਤੁਸੀਂ ਉਸ ਦੇ ਹੱਕ ਵਿੱਚ ਖੜੇ ਹੋ, ਤਾਂ ਫਿਰ ਤਾਂ ਕੋਈ ਕ੍ਰਾਈਮ ਹੋ ਹੀ ਨਹੀਂ ਸਕਦੀ, ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਹੀ ਨਹੀਂ ਸਕਦੀ। ਸਭ ਤੋਂ ਪਹਿਲਾਂ ਮੈਂ ਸਮਝਦਾ ਸਿੱਖ ਗੁਰੂਆਂ ਦੀ ਕੰਟਰੀਬਿਊਸ਼ਨ ਹੈ, ਲੋਕ ਬਹੁਤ ਘੱਟ ਸਮਝਦੇ। ਸਭ ਤੋਂ ਪਹਿਲਾਂ ਸਿੱਖ ਗੁਰੂਆਂ ਨੇ ਮੁਗਲ ਸਟੇਟ ਦੇ ਉੱਤੇ ਕੁਐਸਚਨ ਰੇਜ਼ ਕੀਤੇ। ਬਾਬਰ ਨੂੰ ਜਾਬਰ ਕਿਹਾ, ਇੱਕ ਆਦਮੀ, ਸੋਲ ਮੈਨ, ਨੋ ਸਪੋਰਟ ਫਰੋਮ ਐਨੀ ਸਾਈਡ, ਕਿਸੇ ਕਿਸਮ ਦੀ ਫੌਜ ਨਹੀਂ, ਕਿਸੇ ਕਿਸਮ ਦੇ ਰਿਸੋਰਸਿਸ ਨਹੀਂ, ਕਿਸੇ ਕਿਸਮ ਦੀ ਤਾਕਤ ਨਹੀਂ। ਬਾਬਰ ਸੱਚ ਏ ਸਟਰੋਂਗ ਰੂਲਰ, ਸੱਚ ਏ ਸਟਰੋਂਗ ਇਨਵੇਡਰ, ਵਨ ਆਫ ਦੀ ਮੋਸਟ ਟਾਇਰੈਂਟ ਪਰਸਨ ਆਫ ਏਸ਼ੀਆ ਆਫ ਦੋਸ ਟਾਈਮਸ, ਉਹਨੂੰ ਜਾਬਰ ਕਹਿ ਰਹੇ। ਗੁਰੂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜਿਹੜੀ ਸਟੇਟ ਹੈ ਮੁਗਲ, ਸਾਡੀ ਲੜਾਈ ਮੁਸਲਮਾਨਾਂ ਦੇ ਖਿਲਾਫ ਨਹੀਂ, ਗੁਰੂ ਦੀ ਲੜਾਈ, ਗੁਰੂ ਦੀ ਲੜਾਈ ਮੁਗਲਿਆ ਸਟੇਟ ਦੇ ਖਿਲਾਫ। ਉਹ ਸਮਝਦੇ ਆ ਜਿਤਨੀ ਦੇਰ ਇਸ ਸਟੇਟ ਦਾ ਸਟ੍ਰੈਂਗਲ ਹੋਲਡ ਆ ਜਿਹੜਾ ਉਹ ਨਹੀਂ ਤੋੜਿਆ ਜਾਏਗਾ, ਉਨੀ ਦੇਰ ਤੱਕ ਇੱਕ ਚੰਗਾ ਸੱਚਾ ਸੁੱਚਾ ਮਨੁੱਖ ਇਸ ਮੁਲਕ ਦੇ ਇਸ ਸਿਸਟਮ 'ਚ ਰਹਿ ਹੀ ਨਹੀਂ ਸਕਦਾ। ਲੜਾਈ ਮੁਸਲਮਾਨਾਂ ਦੇ ਖਿਲਾਫ ਨਹੀਂ, ਲੜਾਈ ਮੁਗਲਿਆ ਸਟੇਟ ਦੇ ਖਿਲਾਫ ਆ। ਔਰ ਮੁਗਲਿਆ ਸਟੇਟ ਦੇ ਕੋਲ ਲੈਜੀਟੀਮੇਸੀ ਆ ਜਿਹੜੀ ਮੈਂ ਤੁਹਾਨੂੰ ਦੱਸੀ ਆ ਭਾਰਤ ਮਾਤਾ ਵੱਲ। ਤਾਂ ਇਸੇ ਤਰੀਕੇ ਦੇ ਨਾਲ ਲੜਾਈ ਜਿਹੜੀ ਹੈ ਉਹ ਅੰਗਰੇਜ਼ੀ ਸਟੇਟ ਦੇ, ਗੋਰਿਆਂ ਦੀ ਸਟੇਟ ਦੇ ਖਿਲਾਫ ਆ। ਗੋਰਿਆਂ ਦੇ ਖਿਲਾਫ ਕੋਈ ਲੜਾਈ ਨਹੀਂ ਸਾਡੀ। ਤਾਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬਹੁਤ ਹੀ ਕਮਾਲ ਦੀ ਚੀਜ਼ ਆ, ਬਦਲਾ ਲਫ਼ਜ਼ ਨਹੀਂ, ਨਿਆ ਲਫ਼ਜ਼ ਆ। 3 ਵਾਰੀ ਨਿਆ, 3 ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਆ। ਨਿਆ ਲੈਣੀ ਆ, ਨਿਆ ਦੇਣੀ ਵੀ ਹੈ। ਮੈਂ ਸਮਝਦਾ, ਮੈਨੂੰ ਇਸ ਗੱਲ ਤੇ ਫਖਰ ਹੈ। ਸਿੱਖ ਦੱਸ ਨਹੀਂ ਸਕੇ ਕਿ ਸਿੱਖਾਂ ਨੇ ਰਾਜ ਦਿੱਤਾ, ਸਟੇਟ ਨਹੀਂ ਦਿੱਤੀ। 60 ਸਾਲ ਸਿੱਖਾਂ ਦਾ, 40 ਸਾਲ ਰਣਜੀਤ ਸਿੰਘ ਦਾ ਰਾਜ ਆ। ਕਿਸੇ ਮੌਕੇ ਦੇ ਉੱਤੇ ਸਿੱਖਾਂ ਨੇ ਨਹੀਂ ਕਿਹਾ ਵੀ ਇਹ ਸਾਡੀ ਸਲਤਨਤ ਹੈ। ਸਰਕਾਰ ਖਾਲਸਾ ਜ਼ਰੂਰ ਕਿਹਾ, ਸਰਕਾਰ ਦੀ ਗੱਲ ਹੈ, ਰਾਜ ਦੀ ਗੱਲ ਹੈ, ਇਨਸਾਫ ਦੀ ਗੱਲ ਹੈ, ਨਿਆਂ ਦੀ ਗੱਲ। ਅੱਜ ਜੇ ਦੁਨੀਆ ਦੇ ਵਿੱਚ ਮੈਂ ਕਹਿੰਦਾ 3rd ਵਰਲਡ ਆਰਡਰ ਹੈ ਤਾਂ ਸਿੱਖਾਂ ਦੇ ਕੋਲ, ਅਨਫੋਰਚੂਨੇਟਲੀ ਸਿੱਖਾਂ ਦੇ ਕੋਲ ਇਸ ਕਿਸਮ ਦਾ ਇੰਟੈਲੈਕਟ ਨਹੀਂ ਕਿ ਉਹ ਗੁਰੂ ਦੇ ਸੰਕਲਪ ਨੂੰ ਡੀਕੋਡ ਕਰਕੇ ਦੁਨੀਆ ਨੂੰ ਦੱਸ ਸਕਣ। ਮੈਂ ਹਮੇਸ਼ਾ ਖਾਲਿਸਤਾਨੀਆਂ ਨਾਲ ਵੀ ਮੇਰਾ ਝਗੜਾ, ਉਹ ਮੈਂ ਕਿਹਾ ਖਾਲਿਸਤਾਨ ਨਹੀਂ, ਖਾਲਿਸਤਾਨ ਦਿੱਤਾ ਇੱਕ ਸਟੇਟ ਹੋ ਗਈ ਖਾਲਿਸਤਾਨ। ਸਿੱਖ ਨੇਸ਼ਨ ਕਿਸੇ ਮੌਕੇ ਵੀ ਗੁਰੂ ਸਿੱਖ ਨੇਸ਼ਨ ਦੇ ਖਿਲਾਫ ਆ। ਸਰਬੱਤ ਦੇ ਭਲੇ ਦੀ ਜਦੋਂ ਗੱਲ ਕਰਤੀ, ਤੁਸੀਂ ਲਿਮਿਟੇਸ਼ਨਸ ਥੋੜਾ ਟੈਰੀਟਰੀ 'ਚ ਬਾਉਂਡ ਹੋ ਗਏ। ਇਹ ਗੱਲ ਜਸਟਿਸ ਬੈਂਸ ਸਮਝਦੇ ਸੀ। ਮੇਰੀ ਉਹਨਾਂ ਨਾਲ ਬਹੁਤ ਵਾਰੀ ਗੱਲ ਹੁੰਦੀ ਸੀ, ਸਾਡੀ ਦੂਰ ਦਰੇੜੇ ਦੀ ਰਿਸ਼ਤੇਦਾਰੀ ਵੀ ਸੀ। ਤੋ ਮਤਲਬ ਉਸ ਦੇ ਬਾਵਜੂਦ ਵੀ ਅਸੀਂ ਗੱਲਾਂ ਬਾਤਾਂ, ਮੈਂ ਉਹਨਾਂ ਨੂੰ ਕਹਿੰਦਾ ਸੀ, ਜੱਜ ਸਾਹਿਬ ਸਿੱਖਾਂ ਦੇ ਕੋਲ ਸੰਕਲਪ ਹੈ ਨਿਊ ਵਰਲਡ ਆਰਡਰ ਦਾ। ਅੱਜ ਸਾਰੇ ਵਰਲਡ ਆਰਡਰ ਜਿਹੜੇ ਆ ਉਹ ਫੇਲ ਹੋ ਚੁੱਕੇ ਆ, ਮਾਫ ਕਰ। ਮੈਂ ਜਦੋਂ 1984 ਦਾ ਘੱਲੂਘਾਰਾ ਹੋਇਆ, ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਨੂੰ ਕਿਹਾ
भी साडे बिहाफ ते तुसी वाइट पेपर लिख दो और वो जवाब दिओ जिहड़ा गवर्नमेंट ऑफ इंडिया ने वाइट पेपर लिखिया उन्होंने अपनी जस्टिफिकेशन दी तुसी अपनी गल करके उहदा जवाब मैं उस दे विच सिख पॉलिटी ते 21 पेजिज लिखे हुए पर बदकिस्मती दे नाल बड़े दुख नाल मैं गल कहना सिख पढ़दा नहीं सिख पढ़दा नहीं सिख दे कोल इतना बड़ा सरमाया है जिहड़ा दुनिया नूं सालवेशन दे सकदा। अज BBC ने 5000 दुनिया दे विच इतिहासकार अपॉइंट किए। माफ़ करना मैं इत्थे दसना चाहुंदा खास तौर पर क्योंकि गल स्टेट ते ह्यूमन राइट्स की हो रही है। 5000 हुण दी गल 2 साल पहले 5000 इतिहासकार अपॉइंट किए कि सानू ये दसो दुनिया दे विच जदों सिविलाइजेशन आई आ 3000 साल का इतिहास आ आदमी दे कोल तो वो 3000 साल दे विच ऐसा रूल होवे बेहतरीन जिस दे विच किसी दे नाल पक्षपात ना होया होवे किसी नाल जुल्मो सितम ना होया होवे किसी नूं बेकसूर नूं मारिया ना गया होवे किसी नूं मजबूर ना किया गया होवे कि तू अपना धर्म तब्दील कर ला इस तलवार के डर ते या बंदूक की नोक के उत्ते। वो 5000 इतिहासकारां विच एक भी सिख नहीं सी माफ कर और उन्होंने यूनैनिमसली ये गल कही आ कि सब तो बेहतरीन राज होया रणजीत सिंह दे पीरियड का जिस दे विच किसी भी एक बंदे नूं मजबूर नहीं किया गया भी तू सिख बन जा किसी बंदे दे नाल कोई पक्षपात नहीं किया गया किसी बंदे नाल कोई किसी किस्म की डिस्क्रिमिनेशन नहीं की गई अपॉइंटमेंट्स के उत्ते कि किनू उहदा मैरिट जिहदी मैरिट है वो डिजर्व करता है। तो जिस जे सरकार ने उस वेले की सरकार ने दरबार साहब दे विच सोना मढ़िया तो हिंदू टैंपल्स दे विच भी मढ़िया गया। सुनहरी मस्जिद सी जिसनूं तोड़िया गया सी उसकी मरम्मत भी रणजीत सिंह के रजीम च सिखां ने कराई। तो मेरा मतलब कहण दा है अज मैं कहना दावे नाल ईमानदारी नाल अपने मन नूं रब नूं हासिल नाज़र जान के जे दुनिया जिस तरह मेहता साहब ने कहा जे दुनिया दे विच पीस ते हारमनी जिहड़ी है ना बहुत इंपॉर्टेंट है टॉलरेंस लैके आउणी आ यू हैव टू रिवाइव दोज प्रिंसीपल्स। वो सिखां दी विरासत है पर सिखां नूं नहीं पता सिखां दी ऐसी ट्रेजिडी है कि कोई बंदा छड्ड जावे बहुत बड़ा खजाना अरबां खरबां रुपए का दस के ना जाए अपने पुत्त पोते नूं भी इत्थे पिया खजाना खजाना तो तुहानूं लभना पऊ खजाना तुहानूं डिस्कवर करना पएगा। तो इस किस्म दी होर बहुत सारिया गल्लां मैनूं पता तुसीं थक गए मानसिक तौर पर मैं बहुत लंबा अरसा नहीं तुहानूं होर ज़्यादा प्रैशर नहीं तुहाडे मन ते पाउणा चाहुंदा। मैं एक गल राजविंदर दे मतलब फेवर च करदा मैं समझदा जिहड़ी जज साहब की विरासत है ना उसनूं बहुत सुचज्जे ढंग नाल अगे लैके जा रहे साडा तो अजीज है। लेकिन एक गल मैं दसदा हर जिहड़ा कामयाब इंसान है दुनिया दे विच ना उहदे पिछे कोई औरत होंदी है या उहदी भैन होवे या उहदी माँ होवे या उहदी वाइफ होवे। इसदी वाइफ राजविंदर दी उन्नी ही सुचज्जी आ उन्नी ही चंगी आ उन्नी ही इंसानियत कदरां कीमतां नूं मनण वाली आ जिन्ना ये आप है। तो सानू इस गल की संतुष्टि भी है खुशी भी है भी जज साहब जिहड़ी विरासत छड्ड के गए आ उन्हां दा जानशीन जिहड़ा उन्हां दा बच्चा है वो कैरी कर रहा है। वो असीं तां रब अगे अरदास ही कर सकते हैं सच्चे पातशाह इहनूं बल बख्शे कि इस गल नूं होर स्ट्रोंगली जिहड़ी हैरीटेज है जज साहब की उसनूं होर इफैक्टिवली लैके अगे जाए ताकि लोगों को किसी जोड़े बेचारे सफरिंग पीपल ये आते हैं उन्होंने किसी किस्म की राहत चारे पासे मिल सके। धन्यवाद।